ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 9 ਨਵੰਬਰ ਪਾਕਿਸਤਾਨ ਦੇ ਵਿੱਚ ਹਫਤੇ ਦੀ ਸ਼ਾਮ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ, ਖਬਰ ਬੜੀ ਤੱਤੀ ਜੇ ਤੇ ਖਬਰ ਜੇ ਸਵਿਟਜ਼ਰਲੈਂਡ ਤੋਂ ਸਿੱਧੀ ਜਨੀਵਾ ਤੋਂ ਆਈ ਜੇ। ਔਰ ਖਬਰ ਇੰਨੀ ਤੱਤੀ ਹੈ ਵੀ ਸਾਡੇ ਕੋਲ ਚਾਨਣ ਨਹੀਂ ਪੈਣਾ। ਉਹਦੀ ਵਜ੍ਹਾ ਇਹ ਹੈ ਵੀ ਇੱਕ ਪਾਕਿਸਤਾਨੀ ਭੈਣ ਨੇ ਪਹਿਲਾਂ ਹੀ ਚਾਨਣ ਪਾ ਦਿੱਤਾ ਹੈ। ਚਾਨਣ ਵੀ ਇਹੋ ਜਿਹਾ ਪਾਇਆ ਵੀ ਫਲੱਡ ਲਾਈਟ ਲਾ ਕੇ ਪਾ ਦਿੱਤਾ ਹੈ, ਤੇ ਬਲਕਿ ਇੰਨੀ ਕੁ ਲਾਈਟ ਜਿਹੜੀ ਬਾਲ ਛੜੀ ਹੈ ਕਿ ਥੱਲੇ ਪਟਵਾਰੀ ਜਿਹੜੇ ਨੇ ਉਹਨਾਂ ਦੀਆਂ ਅਮੰਗਾਂ ਵੀ ਸੜ ਗਈਆਂ ਨੇ। ਮਤਲਬ ਇੰਨੀ ਤੱਤੀ ਲਾਈਟ ਪਾਤੀ ਹੈ ਕਿਸੇ ਪਾਕਿਸਤਾਨੀ ਭੈਣ ਨੇ ਕਿ ਇਹ ਮੇਰਾ ਮਤਲਬ ਹੈ ਕਿ ਹਰ ਸ਼ਾਹੀ ਸੜ ਗਈ, ਉੱਥੋਂ ਕਾਸ਼ਾ ਵੀ ਸੜ ਗਈ ਉਸ ਚੌਕ ਦੇ ਵਿੱਚੋਂ। ਇਹ ਉਂਝ ਤੇ ਅਗਰ ਜਨੀਵਾ ਦੇ ਵਿੱਚ ਕੋਈ ਚਾਂਦਨੀ ਚੌਕ ਹੁੰਦਾ, ਜਿਹਨੂੰ ਪੰਜਾਬੀ 'ਚ ਚਾਨਣੀ ਚੌਕ ਆਉਂਦੇ, ਉਹ ਹੁੰਦਾ ਤੇ ਉੱਥੇ ਇਹ ਲਾਈਟ ਪੈਂਦੀ ਤੇ ਚੰਗਾ ਸੀ। ਪਰ ਹੁਣ ਜਨੀਵਾ ਦੇ ਵਿੱਚ ਕੋਈ ਚਾਨਣੀ ਚੌਕ ਹੈ ਨਹੀਂ, ਤੇ ਭੈਣ ਸਾਡੀ ਨੂੰ ਜਿੱਥੇ ਟੇਟੇ ਚੜ੍ਹੀ ਕਾਬੂ ਆਈ, ਮਤਲਬ ਬਾਜੀ ਮਰੀਮ ਜਿੱਥੇ ਉਹਦੇ ਟੇਟੇ ਚੜ੍ਹੀ ਉੱਥੇ ਹੀ ਉਹਨੇ ਚਾਨਣ ਪਾ ਦਿੱਤਾ। ਚਾਨਣ ਵੀ ਇਹੋ ਜਿਹਾ ਪਾਇਆ ਵੀ ਪੂਰੀ ਦੁਨੀਆ ਨੂੰ ਚਾਨਣ ਹੋ ਗਿਆ। ਬਾਜੀ ਵੀ ਤੁਰੀ ਆਉਣ ਡਈ ਸੀ ਤੇ ਨਾਲ ਬਾਊ ਜੀ ਵੀ ਸਨ ਤੇ ਨਾਲ ਪੂਰਾ ਲਾਓ ਲਸ਼ਕਰ ਸੀ, ਸਾਰੇ ਬਿਊਰੋਕਰੇਟ, ਤੇ ਮਤਲਬ ਰੱਬ ਨੇ ਦਿੱਤੀਆਂ ਗਾਜਰਾਂ ਤੇ ਵਿੱਚ ਹੀ ਰੰਬਾ ਰੱਖ। ਏਅਰਫੋਰਸ ਦਾ ਜਹਾਜ਼ ਤੁਹਾਨੂੰ ਪਤਾ ਬੰਦੇ ਨੂੰ ਲੱਭਿਆ ਹੋਵੇ, ਅਤੇ ਪਾਕਿਸਤਾਨ ਦੀ ਏਅਰਫੋਰਸ ਤੇ ਵੈਸੇ ਵੀ ਦੁਨੀਆ ਦੇ ਵਿੱਚ ਨੰਬਰ 1 ਤੇ ਮੰਨੀ ਪ੍ਰਮੰਨੀ ਏਅਰਫੋਰਸ ਹੈ। ਉਹਨਾਂ ਹੁਣ ਆਪਣਾ ਜਹਾਜ਼ ਬਾਜੀ ਨੂੰ ਦਿੱਤਾ ਹੋਵੇ ਤੇ ਬਾਜੀ ਉਸ ਜਹਾਜ਼ ਤੇ ਬਹਿ ਕੇ ਸਵਿਟਜ਼ਰਲੈਂਡ ਆਪਣੇ ਤੇ ਕੌਮ ਨੂੰ ਇਹ ਦੱਸਿਆ ਹੋਵੇ ਵੀ ਸਰਜਰੀ ਕਰਾਉਣੀ ਹੈ, ਤੇ ਫਿਰ ਕੌਮ ਵੀ ਤੇ ਪਰੇਸ਼ਾਨ ਹੁੰਦੀ। ਮੇਰਾ ਖਿਆਲ ਹੈ ਜਿਹੜੀ ਪਾਕਿਸਤਾਨੀ ਭੈਣ ਹੈ ਕਿਤੇ ਬਾਹਲੀ ਪਰੇਸ਼ਾਨ ਸੀ। ਇਹਨੂੰ ਇਹ ਸੀ ਵੀ ਬਾਜੀ ਕਿਤੇ ਬਹੁਤੀ, ਉਹ ਕਹਿੰਦੇ ਨਾ ਇੰਤਹਾਈ ਨਿਗਹਿਦਾਸ਼ਤ, ਤੇ ਬਾਜੀ ਕਿਤੇ ਇੰਤਹਾਈ ਨਿਗਹਿਦਾਸ਼ਤ ਦੀ ਮਤਵੰਨੀ ਹੈ ਜਾਂ ਬਾਜੀ ਨੂੰ ਇੰਤਹਾਈ ਨਿਗਹਿਦਾਸ਼ਤ ਚਾਹੀਦੀ ਹੈ। ਤੇ ਇਹ ਜਿਹੜੀ ਭੈਣ ਸੀ ਇਹਨੇ ਆਖਿਆ ਵੀ ਪਤਾ ਨਹੀਂ ਤਬੀਅਤ ਕਿੱਡੀ ਖਰਾਬ ਹੈ, ਹਸਪਤਾਲ ਤੱਕ ਅਪੜੂ ਜਾਂ ਨਹੀਂ ਅਪੜੂ। ਮਤਲਬ ਆਂਦੇ ਨੇ ਇਹਨੇ ਨਹੀਂ ਬਚਣਾ, ਇਹਨੂੰ ਲਾਹੌਰ ਲੈ ਜਾਓ, ਤੇ ਉਹ ਇੰਝ ਹੀ ਆਂਦੇ ਨੇ ਵੀ ਇਹ ਕੰਮ ਇੱਥੇ ਨਹੀਂ ਹੋਣਾ, ਇਹਨੂੰ ਸਵਿਟਜ਼ਰਲੈਂਡ ਲੈ ਜਾਓ। ਤੇ ਉਹ ਭੈਣ ਸਾਡੀ ਨੇ ਸੋਚਿਆ ਕਿ ਹੋ ਸਕਦਾ ਸਵਿਟਜ਼ਰਲੈਂਡ ਵਾਲੇ ਡਾਕਟਰ ਨੇ ਕੰਮ ਠੀਕ ਨਾ ਕੀਤਾ ਹੋਵੇ ਜਾਂ ਉਹ ਵੇਲੇ 'ਤੇ ਸਰਜਰੀ ਨਾ ਕਰੇ। ਤੇ ਇਹ ਭੈਣ ਸਾਡੀ ਨੇ ਇੰਤਜ਼ਾਰ ਕੋਈ ਨਹੀਂ ਕੀਤਾ, ਜਿਹੜੀ ਵੀ ਪਾਕਿਸਤਾਨੀ ਸੀ। ਉਹਨੇ ਉੱਥੇ ਹੀ ਚੌਕ 'ਤੇ ਉਸੇ ਵੇਲੇ ਬਗੈਰ ਗਲਵਸ ਪਾਇਆ, ਬਗੈਰ ਕੋਈ ਆਪਣੇ ਹੱਥ ਛੱਤ ਧੋਇਆ, ਬਗੈਰ ਕੋਈ ਆਪਣਾ ਜਿਹੜਾ ਸਾਜ਼ੋ ਸਮਾਨ ਹੁੰਦਾ ਸਰਜਰੀ ਦਾ, ਉਹਦੇ ਤੋਂ ਵੀ ਜਰਾਸੀਮ ਵਗੈਰਾ ਲਾਉਂਦੇ ਨੇ ਨਾ, ਤੁਹਾਨੂੰ ਪਤਾ ਹੈ, ਕੋਈ ਮਸ਼ੀਨਾਂ 'ਚ ਰੱਖ ਕੇ, ਪਤਾ ਨਹੀਂ ਉਹ ਸਟੀਰਲਾਈਜ਼ ਕਰਨਾ ਆਉਂਦੇ ਨੇ ਕਿ ਕੀ ਆਉਂਦੇ ਨੇ, ਮੈਨੂੰ ਕੋਈ ਨਹੀਂ ਪਤਾ। ਪਰ ਉਹ ਵੀ ਤਾਂ ਕਰਦੇ ਨਾ, ਉਹ ਵੀ ਉਹਨੇ ਕੋਈ ਨਹੀਂ ਕੀਤਾ। ਕੋਈ ਆਪਰੇਸ਼ਨ ਥੀਏਟਰ ਦਾ ਉਹਨੇ ਇੰਤਜ਼ਾਰ ਨਹੀਂ ਕੀਤਾ। ਕੋਈ ਆਪਰੇਸ਼ਨ ਥੀਏਟਰ ਤੁਹਾਨੂੰ ਪਤਾ ਬੱਤੀਆਂ ਹੁੰਦੀਆਂ ਨੇ, ਫਿਰ ਬੈੱਡ ਹੁੰਦਾ ਹੈ, ਫਿਰ ਸ਼ੀਟਾਂ ਵਿਛਦੀਆਂ ਨੇ, ਫਿਰ ਹੋਰ ਸਾਰੇ ਆਕਸੀਜਨ ਦੇ ਤੇ ਤਮਾਮ ਬੰਦੇ ਨੂੰ ਸੁੰਨ ਬੰਦੇ ਨੂੰ ਬੇਹੋਸ਼ ਕਰਨ ਦੇ ਇੰਤਜ਼ਾਮਾਤ ਉਹ ਸਾਰੇ ਹੁੰਦੇ ਨੇ ਨਾ। ਉਹ ਭੈਣ ਸਾਡੀ ਨੇ ਇੰਤਜ਼ਾਰ ਹੀ ਕਿਸੇ ਸ਼ਾਇਦ ਦਾ ਨਹੀਂ ਕੀਤਾ ਵੀ ਬਾਹਲੀ ਕੋ ਤਗੜੀ ਡਾਕਟਰ ਸੀ। ਉਹਨੇ ਬਾਜੀ ਮਰੀਮ ਨੂੰ ਸਾਰਿਆਂ ਦੇ ਸਾਹਮਣੇ ਫੜ ਕੇ ਉੱਥੇ ਹੀ ਸਰਜਰੀ ਕਰ ਦਿੱਤੀ, ਮਤਲਬ ਚੌਕ 'ਚ ਹੀ ਸਰਜਰੀ ਕਰ ਦਿੱਤੀ। ਉਹ ਹੁਣ ਉਹਦੇ ਕੋਲ ਪੁੱਛਣਾ ਪਏਗਾ ਵੀ ਏਡੀ ਕਾਹਲੀ ਭੈਣ ਮੇਰੀ ਇਹ ਕਾਹਦੀ ਸੀ, ਥੋੜ੍ਹਾ ਰੁਕ ਜਾਂਦੀ। ਪਰ ਮੇਰਾ ਖਿਆਲ ਹੈ ਵੀ ਜਿੰਨੀ ਇਹਨਾਂ ਤੜਥੱਲੀ ਪਾਈ ਸੀ ਨਾ ਪਾਕਿਸਤਾਨ 'ਚ ਬਾਜੀ ਮਰੀਮ ਹੋਣਾ ਨੇ ਵੀ ਗਲ ਦੀ ਸਰਜਰੀ ਕਰਾਉਣੀ, ਗਲ ਦੀ ਸਰਜਰੀ ਕਰਾਉਣੀ, ਉਹ ਕੋਈ ਆਂਦਾ ਜੀ ਗਲ ਦੀ ਸਰਜਰੀ ਕਰਾਉਣੀ। ਇਹਨਾਂ ਦਾ ਇੱਕ ਡਾਕਟਰ ਹੈ ਉਹ ਆਂਦਾ ਜੀ ਥਾਇਰਾਇਡ ਦਾ ਕੋਈ ਕੰਮ ਕਰਨਾ। ਹੋਰ ਲੋਕੀ ਜਿਹੜੇ ਸੋਸ਼ਲ ਮੀਡੀਆ 'ਤੇ ਨੇ ਉਹ ਆਂਦੇ ਨੇ ਗਰਦਨ ਦੀ ਪਲਾਸਟਿਕ ਸਰਜਰੀ। ਪਤਾ ਨਹੀਂ, ਹੁਣ ਸਾਨੂੰ ਤਾਂ ਪਤਾ ਨਹੀਂ, ਅਸੀਂ ਤਾਂ ਕਹਿ ਨਹੀਂ ਸਕਦੇ ਕੁਝ, ਪਤਾ ਨਹੀਂ ਖੋਰੇ ਕੀ ਕਰਨ ਉੱਥੇ ਜਾਣਾ। ਅਤੇ ਕਈ ਕਮਲੇ ਇਹੋ ਜਿਹੇ ਨੇ ਜਿਹਨਾਂ ਨੂੰ ਟਵੀਟ ਕਰਨ ਦੀ ਆਦਤ ਪਈ ਪਾਕਿਸਤਾਨ, ਉਹਨਾਂ ਨੂੰ ਰੀਟਵੀਟ ਲੱਭਦੇ ਨੇ, ਲਾਈਕ ਲੱਭਦੇ ਨੇ। ਉਹ ਵੀ ਜਨਾਬ ਲੋਕਾਂ ਦੀ ਐਵੇਂ ਹੀ ਜਾਨ ਕੱਢੀ ਰੱਖਦੇ ਨੇ, ਜਿਵੇਂ ਨਿਆਣੇ ਨਹੀਂ ਹੁੰਦੇ ਉਹਨਾਂ ਦੇ ਹੱਥੇ ਪਕਾਨੇ ਆ ਜਾਣ ਤੇ ਐਵੇਂ ਪਾੜਦੇ ਰਹਿੰਦੇ ਨੇ ਪਕਾਨੇ, ਉਹ ਠਾਹ ਠਾਹ ਦੀ ਆਵਾਜ਼ ਦੇ ਨਾਲ। ਉਹ ਇਸੇ ਤਰੀਕੇ ਨਾਲ ਸਾਡੇ ਇੱਕ ਸੱਜਣ ਨੇ, ਮਿੱਤਰ ਨੇ, ਉਹ ਰੋਜ਼ ਹੀ ਜਨਾਬ ਟਵੀਟ ਠੋਕੀ ਆਉਂਦੇ ਨੇ ਕਿ ਅੱਜ ਇੰਟਰਨੈਸ਼ਨਲ ਸਟੈਬਲਿਸ਼ਮੈਂਟ ਦੇ ਨਾਲ ਮਰੀਮ ਦੀ ਮੁਲਾਕਾਤ ਹੋਣ ਲੱਗੀ। ਉਹ ਭਾਈ ਉੱਥੇ ਇੰਟਰਨੈਸ਼ਨਲ ਸਟੈਬਲਿਸ਼ਮੈਂਟ ਕੀ, ਉੱਥੇ ਤੇ ਲੋਕਲ ਸਟੈਬਲਿਸ਼ਮੈਂਟ ਦੇ ਹੱਥੋਂ ਬਿਸਤੀ ਹੋਣ ਡਈ ਚੌਕਾਂ ਦੇ ਉੱਤੇ ਬਾਜੀ ਮਰੀਮ ਦੀ। ਅਤੇ ਐਵੇਂ ਹੀ ਠਾਈ ਠਾਈ ਹਵਾ ਕਰ ਦਿੰਦੇ ਨੇ। ਮੇਰੇ ਕਹਿਣ ਦਾ ਮਤਲਬ ਹੈ ਵੀ ਕਈ ਵਾਰੀ ਗੱਡੀ 'ਚ ਟਾਇਰਾਂ 'ਚ ਬਹੁਤੀ ਹਵਾ ਭਰ ਦਿਓ ਨਾ ਅਤੇ ਉਹ ਵੀ ਵੱਜਦੀ ਫਿਰਦੀ ਹੈ। ਅਤੇ ਸਾਡੇ ਜਿਹੜੇ ਸਾਰੇ ਟਵਿੱਟਰੀ ਯਾਰ ਸੱਜਣ ਨੇ ਨਾ, ਇਹ ਵੀ ਕਿਉਂਕਿ ਉਹ ਟਵਿੱਟਰ ਦੇ ਉੱਤੇ ਹੁਣ ਲੋਕਾਂ ਕੋਲੋਂ ਰੀਟਵੀਟ ਅਤੇ ਸਤਾਇਸ਼ ਦੀ ਆਦਤ ਪਈ ਹੈ। ਖਬਰ ਕੋਈ ਨਹੀਂ ਹੁੰਦੀ ਅਤੇ ਆਪੇ ਘੜਦੇ ਰਹਿੰਦੇ ਨੇ ਸਾਰਾ ਦਿਨ ਬਹਿ ਕੇ। ਹੁਣ ਬਾਜੀ ਮਰੀਮ ਉੱਥੇ ਖੱਜਲ ਹੋਣ ਗਈ ਹੈ। ਖੱਜਲ ਦਾ ਮਤਲਬ ਹੈ ਵੀ ਇਹ ਲੋਕਾਂ ਦੇ ਇੱਥੋਂ ਬਿਜ਼ਤ ਹੁੰਦੀ ਫਿਰਦੀ ਹੈ। ਅਤੇ ਪਾਕਿਸਤਾਨ ਉਹਨਾਂ ਆਖਿਆ ਜੀ ਇਹ ਤਾਂ ਇੰਟਰਨੈਸ਼ਨਲ ਸਟੈਬਲਿਸ਼ਮੈਂਟ ਨੂੰ ਮਿਲਣ ਉੱਥੇ ਸਵਿਟਜ਼ਰਲੈਂਡ ਗਈ ਜੇ। ਆ ਪਈ ਜੇ ਇੰਟਰਨੈਸ਼ਨਲ ਸਟੈਬਲਿਸ਼ਮੈਂਟ ਜਿਹਦੇ ਨਾਲ ਮੀਟਿੰਗ ਹੋਈ ਜੇ ਚੌਕ ਦੇ ਵਿੱਚ। ਵੀਡੀਓ ਤੁਹਾਨੂੰ ਵਿਖਾਉਣੇ ਆ। ਭੈਣ ਸਾਡੀ ਨੇ ਉੱਥੇ ਹੀ ਚੌਕ 'ਚ ਹੀ ਫੜ ਕੇ ਸਰਜਰੀ ਕਰ ਦਿੱਤੀ ਹੈ। ਇਹ ਤਾਂ ਇੰਝ ਹੀ ਹੈ ਵੀ ਜਿਵੇਂ ਬ੍ਰਾਇਲਰ ਦੀ ਦੁਕਾਨ 'ਤੇ ਤੁਸੀਂ ਜਾਂਦੇ ਹੋ ਅਤੇ ਜਿਵੇਂ ਉਹ ਮੁਰਗੀ ਨੂੰ ਮੈਦਾ ਕੋਂਦੇ ਨੇ ਨਾ, ਉਂਝ ਹੀ ਇਹ ਭੈਣ ਸਾਡੀ ਜਿਹੜੀ ਵੀ ਕੋਈ ਪਾਕਿਸਤਾਨੀ ਭੈਣ ਹੈ ਇਹਦੇ ਕਾਬੂ ਚੜੀ ਹੈ ਬਾਜੀ ਮਰੀਮ। ਅੱਛਾ, ਇਹ ਹੁਣ ਤੁਸੀਂ ਵੀਡੀਓ ਗੌਰ ਨਾਲ ਵੇਖਣੀ ਹੈ, ਮੈਂ ਤੁਹਾਨੂੰ 2 ਵਾਰੀ ਵਿਖਾਉਣੀ ਹੈ। ਪਹਿਲਾਂ ਤੁਸੀਂ ਮਿਸ ਕਰ ਜਾਣੀਆਂ ਨੇ ਕੋਈ ਚੀਜ਼ਾਂ, ਫਿਰ ਦੂਜੀ ਵਾਰੀ ਮੈਂ ਤੁਹਾਡੇ ਕੋਲ ਸਵਾਲ ਪੁੱਛਣੇ ਨੇ ਅਤੇ ਤੁਹਾਨੂੰ ਪਤਾ ਲੱਗਣਾ। ਇਹ ਪਹਿਲਾਂ ਜ਼ਰਾ ਗੌਰ ਨਾਲ ਵੀਡੀਓ ਵੇਖਣੀ ਜੇ, ਕਿਉਂਕਿ ਇਹਦੇ 'ਚ ਜਿਹੜੀ ਸਰਜਰੀ ਹੋਣ ਡਈ ਉਹ ਸਿੱਧੀ ਹੋਣ ਡਈ ਹੈ, ਲਾਈਵ ਹੀ ਸਵਿਟਜ਼ਰਲੈਂਡ ਦੇ ਵਿੱਚ। ਅਤੇ ਇਹ ਪਹਿਲਾਂ ਤੁਸੀਂ ਵੀਡੀਓ ਵੇਖ ਲਓ ਗੌਰ ਨਾਲ ਅਤੇ ਧਿਆਨ ਨਾਲ ਵੇਖਿਆ, ਦੰਦ ਨਾ ਕੱਢੋ ਵੀਡੀਓ ਤੋਂ ਪਹਿਲਾਂ, ਜ਼ਰਾ ਮੱਠੇ ਰਵੋ। ਪਹਿਲਾਂ ਵੀਡੀਓ ਵੇਖ ਲਓ ਫਿਰ ਦੰਦ ਕੱਢਿਓ ਜੇ। ਇਹ ਵੇਖੋ।
ये देखिए जाली वज़ीर-ए-आला जो फार्म नंबर 47 पे बनी है। ये देखिए हम लोगों के पैसों पे ये लोग अय्याशी कर रहे हैं। ये देखिए ये मरियम नवाज शरीफ जो अपना झूठ बोल के आई है कि मैं अपने गले का इलाज करवाने आ रही हूँ। कहीं से ये बाप बेटी आप लोगों को लगते हैं बीमार, कहीं से ये लगते हैं। ये देखिए मरियम नवाज, ये देखिए फजूल तरीन लोग, जाहिल लोग। ਵੇਖ ਲਈ ਜੇ। ਹੁਣ ਤੁਸੀਂ ਇਹਦੇ 'ਚ ਕਈ ਸ਼ਾਵਾਂ ਮਿਸ ਕਰ ਗਏ ਜੀ। ਇਹਦੇ 'ਚ ਇੱਕ ਤੇ ਸਭ ਤੋਂ ਪਹਿਲੇ ਹੁਣ ਤੁਸੀਂ ਦੋਹਰੇ ਮੈਂ ਤੁਹਾਨੂੰ ਵਿਖਾਉਣੀ ਹੈ, ਤੁਸੀਂ ਵੇਖਣਾ ਵੀ ਬਾਜੀ ਦੇ ਮੂੰਹ ਦੇ ਉੱਤੇ ਕੁਝ ਲੱਗਾ ਹੈ। ਉਹ ਹੁਣ ਮਾਸਕ ਹੈ, ਉਹ ਸਰਜਰੀ ਕਰਨ ਤੋਂ ਬਾਅਦ ਮੂੰਹ ਕੱਜਿਆ ਹੋਇਆ ਜਾਂ ਕੀ ਰੌਲਾ ਹੈ, ਜਾਂ ਕੋਈ ਮੇਰਾ ਮਤਲਬ ਹੈ ਕਿ ਕੋਈ ਰੌਸ਼ਨੀ ਇੰਨੀ ਬਾਜੀ ਦਾ ਚਿਹਰਾ ਹੀ ਐਡਾ ਨੂਰਾਨੀ ਹੈ ਕਿ ਮੈਨੂੰ ਲੱਗਣ ਡਿਆ, ਕੋਈ ਲੋਸ਼ ਹੋ ਇੰਨੀ ਪਈ ਹੈ ਕਿ ਬਾਜੀ ਦਾ ਮੂੰਹ ਲਿਸ਼ਕਾ ਮਾਰਨ ਡਿਆ। ਇਹ ਰੌਲਾ ਹੈ ਜਾਂ ਕਿਹੜਾ ਰੌਲਾ ਹੈ, ਇਹ ਤੁਸੀਂ ਬਾਅਦ ਦੇ ਵਿੱਚ ਵੀਡੀਓ 'ਚ ਵੇਖਣਾ। ਤੇ ਦੂਸਰਾ ਤੁਸੀਂ ਇਹ ਵੇਖਣਾ ਵੀ ਇਹ ਭੈਣ ਸਾਡੀ ਜਿਹੜੀ ਜਿਹਨੇ ਸਰਜਰੀ ਕੀਤੀ ਹੈ, ਵੇਖੋ ਇਹਨੇ ਅੰਨ੍ਹੇਵਾਹ ਹੀ ਸਰਜਰੀ ਕੀਤੀ। ਅੰਨ੍ਹੇਵਾਹ ਦਾ ਮਤਲਬ ਹੈ ਵੀ ਉਹ ਰੁਕੀ ਕੋਈ ਨਹੀਂ, ਉਹਨੇ ਸਾਹ ਹੀ ਕੋਈ ਨਹੀਂ ਲਿਆ। ਇੱਕ ਬੰਦਾ ਹੁੰਦਾ ਉਹਨੇ ਹਰ ਸ਼ੈ ਹੀ ਗਣਾਤੀ ਹੈ। ਉਹਨੇ ਕਿਹਾ ਫਾਰਮ 47 ਵਾਲੀ ਜਿਹੜੀ ਚੀਫ ਮਿਨਿਸਟਰ ਹੈ, ਵੇਖੋ ਇੱਥੇ ਆਵਾਮ ਦੇ ਉਹਨੂੰ ਇਹ ਵੀ ਪਤਾ ਹੈ। ਤੇ ਹੁਣ ਤੁਹਾਨੂੰ ਇੱਕ ਹੋਰ ਗੱਲ ਦੱਸਦੇ, ਹੁਣ ਆਵਾਮ ਦੇ ਪੈਸਿਆਂ 'ਤੇ ਉਹਨੇ ਆਖਿਆ ਇੱਥੇ ਯਾਸ਼ੀਆਂ ਕਰਦੇ ਫਿਰਦੇ ਨੇ। ਇੱਕ ਸਾਹਮਣੇ ਨਾ ਇੱਕ ਬੜਾ ਸ਼ਰੀਫ ਜਿਹਾ ਬੰਦਾ ਤੁਹਾਨੂੰ ਨਜ਼ਰ ਆਉਂਦਾ ਹੈ। ਉਹਨੇ ਪਹਿਲਾਂ ਤਾਂ ਸਿੱਧਾ ਹੋਇਆ, ਪਿਛਾਂ ਨੂੰ ਹੋਇਆ ਗੱਡੀ ਤੋਂ। ਤੁਸੀਂ ਵੇਖਿਆ ਜਿਸ ਵੇਲੇ ਉਹ ਭੈਣ ਸਾਡੀ ਨੇ ਜਿਹੜੀ ਵੀ ਕੋਈ ਪਾਕਿਸਤਾਨੀ ਭੈਣ ਹੈ, ਉਹਨੇ ਸਰਜਰੀ ਕਰਨੀ ਸ਼ੁਰੂ ਕੀਤੀ ਅਤੇ ਉਹ ਗੱਡੀ ਤੋਂ ਜ਼ਰਾ ਪਿਛਾਂ ਨੂੰ ਹੋਇਆ। ਮੈਨੂੰ ਪਹਿਲਾਂ ਲੱਗਾ, ਮੈਂ ਬੰਦੇ ਨੂੰ ਜਾਣਨਾ ਜ਼ਾਤੀ ਤੌਰ 'ਤੇ, ਮੈਂ ਕਿਹਾ ਵੀ ਬੰਦਾ ਤਾਂ ਸ਼ਰੀਫ ਹੈ, ਜ਼ਨਾਨੀ ਦੇ ਹੱਥੇ 'ਤੇ ਨਹੀਂ ਪੈ ਸਕਦਾ। ਪਰ ਉਹ ਪਹਿਲਾਂ ਉਹਨੇ ਉਠਾਨ ਇੰਝ ਹੀ ਭਰੀ ਵੀ ਜਿਵੇਂ ਉਹਨੇ ਜਾ ਕੇ ਡੱਕਣਾ ਹੈ ਉਸ ਭੈਣ ਸਾਡੀ ਨੂੰ। ਫਿਰ ਉਹਨੇ ਆਰਾਮ ਨਾਲ ਬੋਝਿਆਂ 'ਚ ਹੱਥ ਪਾਏ, ਉਹ ਖੀਸਿਆਂ 'ਚ, ਜੈਕਟ ਦੀਆਂ ਜੇਬਾਂ 'ਚ ਹੱਥ ਪਾਏ, ਅਤੇ ਉਹਨੇ ਪਾ ਕੇ ਅਤੇ ਆਰਾਮ ਨਾਲ ਨਿਸਰ ਕੇ ਖਲੋ ਗਿਆ। ਉਹਨੇ ਵੀ ਸਾਡਾ ਕੀ ਹੈ, ਅਸੀਂ ਸਵਿਟਜ਼ਰਲੈਂਡ ਆਏ ਹਾਂ। ਅਤੇ ਮੇਰਾ ਮਤਲਬ ਹੈ ਕਿ ਜਹਾਜ਼ ਜਿਹੜਾ ਪਾਕਿਸਤਾਨ ਏਅਰਫੋਰਸ ਦਾ ਬਿਜਤੀ ਇਹਨਾਂ ਦੀ ਹੋਣ ਡਈ ਹੈ, ਅਤੇ ਸਾਨੂੰ ਵਿੱਚ ਕੀ ਲੈਣ ਦੇਣ, ਸਾਨੂੰ ਕੀ। ਉਹਨਾਂ ਆਰਾਮ ਨਾਲ ਸਾਨੂੰ ਕੀ ਕਹਿ ਕੇ ਅਤੇ ਇੰਝ ਕਰਕੇ ਹੱਥ ਪਾ ਕੇ ਅਤੇ ਉਹ ਆਰਾਮ ਨਾਲ ਪਾਸੇ 'ਤੇ ਖਲੋ ਗਏ। ਇਹ ਜਨਾਬ ਚੀਫ ਸੈਕਟਰੀ ਸਾਹਿਬ ਨੇ, ਇਹਨਾਂ ਦਾ ਨਾਂ ਹੈ ਜ਼ਾਹਿਦ ਜ਼ਮਾਨ ਸਾਹਿਬ। ਇਹ ਚੀਫ ਸੈਕਟਰੀ ਸਾਹਿਬ ਨੇ, ਇਹਨਾਂ ਦੇ ਉੱਤੇ ਫਵਾਦ ਚੌਧਰੀ ਸਾਹਿਬ ਨੇ ਇੱਕ ਟਵੀਟ ਵੀ ਕੀਤਾ। ਮੈਂ ਤਾਂ ਨਹੀਂ ਆਖ ਸਕਦਾ, ਜ਼ਾਹਿਰ ਹੈ, ਅਤੇ ਫਵਾਦ ਚੌਧਰੀ ਸਾਹਿਬ ਆਖ ਸਕਦੇ ਨੇ। ਉਹਨਾਂ ਆਖਿਆ ਵੀ ਵੇਖੋ ਬਿਊਰੋਕਰੇਸੀ ਦੀ ਹਾਲਤ ਕੀ ਕਰਤੀ ਵੀ ਇਹਨਾਂ ਨੂੰ ਬਟਲਰ ਮਤਲਬ ਜ਼ਾਤੀ ਖਿਦਮਤ ਗੁਜ਼ਾਰ ਜਿਹੜਾ ਹੈ ਉਹ ਲਾਗੀ ਜਿਵੇਂ ਆਖਦੇ ਉਹ ਬਣਾ ਕੇ ਅਤੇ ਨਾਲ ਫੇਰਨ ਡਏ ਨੇ। ਮੈਂ ਬਾਹਰਲੇ ਗੱਲ ਨਹੀਂ ਕਹਿ ਸਕਦਾ, ਫਵਾਦ ਚੌਧਰੀ ਸਾਹਿਬ ਨੇ ਕਹੀ ਹੈ, ਅਤੇ ਉਹ ਮੈਂ ਇਸ ਤੋਂ ਨਹੀਂ ਆਖ ਸਕਦਾ ਕਿ ਮੇਰਾ ਇਹਨਾਂ ਦੇ ਨਾਲ ਕਿਸੇ ਜ਼ਮਾਨੇ 'ਚ ਕੋਈ ਤਲਕ ਰਿਹਾ ਹੈ। ਲੇਕਿਨ ਹੁਣ ਭੈੜਾ ਕੰਮ ਕਰਨ ਡਏ ਨੇ, ਕੀ ਕਰੀਏ, ਚੁੱਪ ਵੀ ਨਹੀਂ ਰਹਿ ਸਕਦੇ। ਸਾਡੇ ਕੋਲ ਇਹ ਵੀ ਬਦਦਿਆਨਤੀ ਨਹੀਂ ਹੁੰਦੀ ਵੀ ਪਰ ਤੁਹਾਨੂੰ ਉੱਥੇ ਜਾਣ ਦੀ ਕੀ ਲੋੜ ਸੀ, ਬਾਜੀ ਦੇ ਚੌਕ 'ਚ ਵਿਜ਼ਿਟ ਹੋਣਾ ਸੀ, ਅਤੇ ਭਾਈ ਜੀ ਤੁਹਾਨੂੰ ਉੱਥੇ ਕੀ ਲੋੜ ਸੀ ਜਾ ਕੇ ਵਿਜ਼ਿਟ ਹੋਣ ਦੀ। ਤੁਸੀਂ ਆਰਾਮ ਨਾਲ ਜਿਹੜੇ ਭੈੜੇ ਕੰਮ ਪਾਕਿਸਤਾਨ ਕੀਤੇ ਨੇ, ਜੋ ਵੀ ਸਾਰਾ ਇਲੈਕਸ਼ਨ ਔਰ ਸਾਰਾ ਮਾਮਲਾ ਤੁਸੀਂ ਕੀਤਾ ਹੈ, ਉਹ ਕਾਫੀ ਨਹੀਂ ਹੈ ਵੀ ਹੁਣ ਜਾ ਕੇ ਬਾਹਰ ਵੀ ਚੌਕਾਂ ਦੇ ਉੱਤੇ ਵਿਜ਼ਿਟ ਹੋਣਾ ਜੇ। ਪਹਿਲਾਂ ਕਾਫੀ ਇਹਨਾਂ ਦੇ ਕਹਿਣ ਦੇ ਉੱਤੇ ਭੈੜੇ ਕੰਮ ਨਹੀਂ ਕਰ ਲਏ। ਆਰਾਮ ਨਾਲ ਕੋਈ ਬਿਮਾਰੀ ਸ਼ਮਾਰੀ ਦਾ ਬਹਾਨਾ, ਜਾਂ ਮੇਰਾ ਮਤਲਬ ਤੁਹਾਨੂੰ ਵੀ ਸ਼ੌਕ ਹੈ ਵੀ ਜਨਾਬ ਜ਼ਰੂਰ ਜਾਣਾ ਸਵਿਟਜ਼ਰਲੈਂਡ, ਪਹਿਲਾਂ ਨਹੀਂ ਸੀ ਗਏ, ਗਏ ਹੀ ਹੋਵੋਗੇ ਨਾ ਪਹਿਲਾਂ ਵੀ। ਬਹਰਹਾਲ ਇਹ ਜਨਾਬ ਅੱਜ ਹੋਇਆ ਉੱਥੇ। ਇੱਕ ਵਾਰ ਜ਼ਰਾ ਹੁਣ ਫਿਰ ਤੁਸੀਂ ਵੀਡੀਓ ਫੇਰ ਵੇਖਣੀ ਹੈ ਤਾਂ ਕਿ ਤੁਹਾਨੂੰ ਇੱਕ ਤਾਂ ਤੁਸੀਂ ਉਹ ਮੈਨੂੰ ਦੱਸਣਾ ਵੀ ਮੂੰਹ 'ਤੇ ਕੁਛ ਲੱਗਾ ਹੈ ਕਿ ਨਹੀਂ ਲੱਗਾ, ਜਾਂ ਮੈਨੂੰ ਜਾਪਦਾ ਇੰਝ ਹੀ, ਅਤੇ ਦੂਜਾ ਤੁਸੀਂ ਇਹ ਦੱਸਣਾ ਵੀ ਭੈਣ ਸਾਡੀ ਨੇ ਬਗੈਰ ਸਾਹ ਲਿਆ, ਜਿਸ ਤਰ੍ਹਾਂ ਜਿਹਨੂੰ ਆਉਂਦੇ ਨੇ ਅੰਨ੍ਹੇਵਾਹ ਲਾਈਵ ਜਿਸ ਤਰ੍ਹਾਂ ਦੀ ਸਰਜਰੀ ਕਰ ਛੜੀ ਹੈ, ਇਹ ਦੋਹਰੇ ਸਰਜਰੀ ਹੋ ਸਕਦੀ ਕਿ ਨਹੀਂ। ਅਤੇ ਨਾਲ ਥੋੜ੍ਹਾ ਜਿਹਾ ਧਿਆਨ ਇਸ ਗੱਲ 'ਤੇ ਵੀ ਰੱਖਿਆ ਜੇ, ਥੋੜ੍ਹਾ ਜਿਹਾ ਵੀ ਨਿੰਮਾ ਬਾਊ ਜੀ ਕਿੱਡੀ ਛੇਤੀ ਗੱਡੀ 'ਚ ਬਹਿੰਦੇ ਨੇ, ਉਹਦੀ ਇੱਕ ਵਜ੍ਹਾ ਜੇ। ਬਾਜੀ ਨੂੰ ਪਈ ਹੈ ਨਵੀਂ ਆਦਤ ਹੈ ਜੇ ਸਰਜਰੀ ਕਰਾਉਣ ਦੀ। ਬਾਊ ਜੀ ਦੀ ਤਾਂ ਹਰ ਚੌਕ, ਹਰ ਬਾਜ਼ਾਰ, ਹਰ ਖੁੱਡ, ਹਰ ਨੁੱਕਰ, ਹਰ ਥਾਂ ਦੇ ਉੱਤੇ ਬਾਊ ਜੀ ਦੀ ਬਿਸਤੀ ਹੋਣ ਡਈ ਹੈ। ਅਤੇ ਬਾਊ ਜੀ ਹੁਣ ਐਡੇ ਟ੍ਰੇਨਡ ਨੇ ਵੀ ਜਦੋਂ ਹੀ ਕੰਨ ਦੇ ਵਿੱਚ ਉੱਚੀ ਆਵਾਜ਼ ਪੈਂਦੀ ਨਾ, ਉਹਨਾਂ ਨੂੰ ਲੱਗਦਾ ਵੀ ਪੈਣ ਲੱਗੀ ਜੇ, ਮਤਲਬ ਕਿ ਹੋਣ ਲੱਗੀ ਜੇ ਬਿਸਤੀ। ਬਾਊ ਜੀ ਆਰਾਮ ਨਾਲ ਨੀਵੇਂ ਗੱਡੀ 'ਚ ਬਹਿ ਜਾਂਦੇ ਨੇ। ਬਾਊ ਜੀ ਨੇ ਧਿਆਨ ਨਹੀਂ ਕੀਤਾ ਵੀ ਧੀ ਬਿਮਾਰ ਹੈ, ਬਾਜੀ ਜ਼ਰਾ ਸਹਿਜੇ ਤੁਰਨ ਡਈ ਹੈ। ਇਹ ਸਹਿਜੇ ਦੀਆਂ ਕਈ ਵਜੂਹਾਤ ਹੋ ਸਕਦੀਆਂ ਨੇ, ਸਰਜਰੀ ਵੀ ਹੋ ਸਕਦੀ, ਪਲਾਸਟਿਕ ਸਰਜਰੀ ਵੀ ਹੋ ਸਕਦੀ ਹੈ। ਇਹ ਤੁਹਾਨੂੰ ਵੈਸੇ ਪਤਾ ਨਹੀਂ, ਪਲਾਸਟਿਕ ਸਰਜਰੀ ਜਿਹੜੇ ਲੋਕਾਂ ਕਰਾਈ ਹੈ ਨਾ, ਮਤਲਬ ਮੈਂ ਇੱਕ ਦੋ ਬੰਦਿਆਂ ਨੂੰ ਜਾਣਨਾ ਹੈ ਜਿਨ੍ਹਾਂ ਦੇ ਮੇਰਾ ਮਤਲਬ ਕੋਈ ਤੇਜ਼ਾਬ ਸ਼ਦਾਬ ਕਿਸੇ ਮੂਰਖ ਨੇ ਸੁੱਟ ਦਿੱਤਾ ਸੀ, ਅਤੇ ਉਹਨਾਂ ਫਿਰ ਸਰਜਰੀ, ਇਹਦੀ ਦਰਦ ਬੜੀ ਹੁੰਦੀ ਜੇ, ਤਕਲੀਫ ਬੜੀ ਹੁੰਦੀ ਪਲਾਸਟਿਕ ਸਰਜਰੀ, ਕਿਉਂਕਿ ਕੱਟ ਵੱਢ ਕੇ ਹੀ ਹੋਣੀ ਹੈ ਨਾ ਇਹਦੀ ਅੰਦਰੋਂ। ਅਗਰ ਉੱਤੋਂ ਇਹ ਬੜੇ ਸਾਰੀ ਜਿਹੜੀ ਪਲਾਸਟਿਕ ਸਰਜਰੀ ਹੁੰਦੀ ਹੈ ਨਾ, ਬਾਹਰੋਂ ਨਹੀਂ ਹੁੰਦੀ, ਇੱਥੇ ਕੋਈ ਕੱਟ ਛੱਟ ਨਹੀਂ ਲੱਗਦਾ, ਇਹ ਅੰਦਰੋਂ ਕਰਦੇ ਨੇ। ਇਹ ਕਿਸੇ ਮੋਰੀ ਬਣਾ ਕੇ ਨਾ ਦਾਏਂ ਬਾਏਂ ਤੋਂ ਉਹ ਸ਼ੈ ਅੰਦਰ ਘੱਲ ਕੇ ਜਿਹੜੀ ਸਰਜਰੀ ਵਾਲੀ, ਤਾਂ ਗੋਸ਼ਤ ਨੂੰ ਅੰਦਰੋਂ ਹੀ ਕੱਟਦੇ ਨੇ ਸਾਰਾ, ਸਮਝਦੇ ਹੋ ਨਾ। ਇਸ ਵਾਸਤੇ ਇਹ ਜਿਹੜੀ ਸਰਜਰੀ ਹੈ ਇਹਦੀ ਪੀੜ ਬੜੀ ਹੁੰਦੀ ਅਤੇ ਕਈ ਮਹੀਨਿਆਂ ਤੱਕ ਹੁੰਦੀ ਹੈ। ਅਤੇ ਇਹ ਹੁਣ ਬਾਜੀ ਜਿਹੜਾ ਨਿੰਮਾ ਤੁਰਨ ਰਹੀ ਹੈ ਨਾ ਹਲਕੇ ਪੈਰਾਂ ਨਾਲ, ਅਤੇ ਇਹ ਬਾਜੀ ਨੇ ਕੋਈ ਨਾ ਕੋਈ ਮੇਰਾ ਮਤਲਬ ਕੋਈ ਪਰੇਸ਼ਾਨੀ
ਲੱਗਦੀ ਜ਼ਰੂਰ ਹੈ, ਅਸੀਂ 100% ਤਾਂ ਨਹੀਂ ਕਹਿ ਸਕਦੇ, ਉਹ ਤਾਂ ਬਾਜੀ ਦੱਸ ਸਕਦੀ ਹੈ। ਤੇ ਬਹਰਹਾਲ ਇਹ ਭੈਣ ਸਾਡੀ ਨੇ ਜਿਸ ਵੇਲੇ ਸਰਜਰੀ ਸ਼ੁਰੂ ਕੀਤੀ ਤੇ ਬਾਊ ਜੀ ਤੇ ਗਏ ਠੱਕ ਕਰਕੇ ਅੰਦਰ। ਚੀਫ ਸੈਕਟਰੀ ਸਾਹਿਬ ਨੂੰ ਲੱਗਾ ਵੀ ਹੋ ਸਕਦਾ ਮੈਂ ਬਚਾ ਸਕਦਾ। ਉਹ ਇੱਕ ਵਾਰੀ ਭੈਣ ਸਾਡੀ ਵੱਲ ਨੂੰ ਆਏ ਨੇ, ਇੰਜ ਕਰਕੇ ਉਹਨਾਂ ਵੇਖਿਆ, ਫਿਰ ਉਹਨਾਂ ਆਖਿਆ ਵੀ ਨਹੀਂ ਕੰਮ ਭਾਰਾ ਹੈ, ਇਹ ਸਰਜਨ ਭਾਰੀ ਹੈ, ਇਹਨੇ ਇੱਥੇ ਗਰਮਾਲਾ ਫੇਰ ਦੇਣਾ, ਰੰਦਾ ਪਹਿਲਾਂ ਫੇਰਨਾ, ਉੱਤੋਂ ਗਰਮਾਲਾ ਫੇਰਨਾ। ਉਹਨਾਂ ਆਰਾਮ ਨਾਲ ਕੀਸਿਆਂ ਜੇ ਪਾਏ ਹੱਥ ਤੇ ਉਹਨਾਂ ਆਖਿਆ ਸਾਨੂੰ ਕੀ ਕਰੋ ਬਿਸਤੀ ਹੋਰ। ਤੇ ਉਹ ਬਾਜੀ ਵੀ ਫਿਰ ਵੇਖੋ ਕਿੰਜ ਐ ਮੁੜ ਕੇ ਜਿਹੜੀ ਗੱਡੀ 'ਚ ਬੈਠੀ ਹੈ, ਬਾਜੀ ਨੇ ਬੜੀ ਉਹ ਜਿਹੜੀ ਹੈ ਨਾ ਉਹ ਤਸੱਲੀ ਦੇ ਨਾਲ ਬਿਸਤੀ ਕਰਾਈ ਹੈ, ਬਿਲਕੁਲ ਉੱਥੇ ਫੂਫਾ ਨਹੀਂ ਕੀਤੀ। ਇੱਥੇ ਕਿਤੇ ਪਾਕਿਸਤਾਨ ਹੁੰਦਾ ਤੇ ਤਬਾਹੀਆਂ ਨਹੀਂ ਸੀ ਬਚਾ ਦੇਣੀਆਂ ਇਸ ਭੈਣ ਸਾਡੀ ਦਾ ਜਿਹੜਾ ਟੱਬਰ ਹੈ ਉਹਨੂੰ। ਅੱਛਾ, ਹੁਣ ਇਸ ਵੀਲਾਗ ਤੋਂ ਅਸੀਂ ਆਪਣੀ ਭੈਣ ਨੂੰ ਮਸ਼ਵਰਾ ਦੇਵਾਂਗੇ ਵੀ ਹਜੇ ਆਪਣੀ ਆਇਡੈਂਟੀਟੀ ਨਾ ਦੱਸੇ ਕਿਸੇ ਨੂੰ ਵੀ ਕੌਣ ਹੈ। ਉਹ ਪਿੱਛੇ ਮੇਰਾ ਮਤਲਬ ਤੰਗ ਸ਼ੰਗਣਾ ਕਰਨ ਲੋਕਾਂ ਨੂੰ, ਤੇ ਬਾਹਰ ਚੁੱਪ ਕਰਕੇ ਵੀਡੀਓ ਆ ਗਈ ਹੈ ਤੇ ਬਸ ਠੀਕ ਹੈ, ਚੁੱਪ ਰਵੇ। ਐਡਾ ਇਹਨਾਂ ਨੂੰ ਕੋਈ ਨਹੀਂ ਪਤਾ ਲੱਗਣਾ ਵੀ ਕੌਣ ਹੈ ਤੇ ਕਿੰਨੇ ਕੀਤਾ ਤੇ ਕਿੱਥੋਂ ਕੀਤਾ। ਹੋ ਬੜੀ ਭੈੜੀ ਗਈ ਜੇ। ਇਹ ਇੱਕ ਵਾਰੀ ਫਿਰ ਵੀਡੀਓ ਵੇਖੋ। ये देखिए जाली वज़ीर-ए-आला जो फार्म नंबर 47 पे बनी है। ये देखिए हम लोगों के पैसों पे ये लोग अय्याशी कर रहे हैं। ये देखिए ये मरियम नवाज शरीफ जो अपना झूठ बोल के आई है कि मैं अपने गले का इलाज करवाने आ रही हूँ। कहीं से ये बाप बेटी आप लोगों को लगते हैं बीमार, कहीं से ये लगते हैं। ये देखिए मरियम नवाज, ये देखिए फजूल तरीन लोग, जाहिल लोग। ਵੇਖ ਲਈ ਜੇ। ਹੁਣ ਤੁਸੀਂ ਮੈਨੂੰ ਆਪਣੇ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ ਜੇ ਅੱਜ। ਤੇ ਉਹ ਇਹ ਚੈਨਲ ਵੀ ਸਬਸਕ੍ਰਾਈਬ ਕਰ ਲਓ। ਉਹਦੀ ਵਜ੍ਹਾ ਹੈ ਕਿ ਜਿਸ ਵੇਲੇ ਸਬਸਕ੍ਰਾਈਬ ਕਰਦੇ ਜੇ ਤੇ ਇਹ ਜਿਹੜੀ ਫਾਇਰਵਾਲ ਹੈ ਨਾ, ਇਹ ਸਾਨੂੰ ਫਿਰ ਉਂਝ ਹਿੱਟ ਨਹੀਂ ਕਰਦੀ। ਜੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਵੀ ਸਬਸਕ੍ਰਾਈਬ ਕਰੋ ਤੇ ਨਾਲ ਇਹਦੇ 'ਤੇ ਜਦੋਂ ਵੀ ਵੀਡੀਓ ਵੇਖਦੇ ਹੁੰਦੇ ਹੋ ਤੇ ਲਾਈਕ ਤੇ ਕਮੈਂਟ ਕਰੋ। ਮੈਨੂੰ ਕੋਈ ਇਹਦੇ 'ਚੋਂ ਦੇਸੀ ਘਿਓ ਨਹੀਂ ਲੱਭਦਾ ਤੁਹਾਨੂੰ ਕਹਿਣ ਦਾ, ਲੇਕਿਨ ਇਹ ਰੌਲਾ ਇਹ ਫਾਇਰਵਾਲ ਦਾ ਬਣਿਆ, ਜਿਹੜਾ ਵੀਡੀਓ ਘੁੰਮਦੀ ਰਹਿੰਦੀ, ਚੱਲਦੀ ਨਹੀਂ ਰਹਿੰਦੀ। ਜਦੋਂ ਇਹ ਕੰਮ ਕਰਦੇ ਜੇ ਨਾ, ਲਾਈਕ ਕਰਦੇ ਜੇ, ਕਮੈਂਟ ਕਰਦੇ ਜੇ, ਸਬਸਕ੍ਰਾਈਬ ਕਰਦੇ ਜੇ, ਤੇ ਫਿਰ ਜ਼ਰਾ ਥੋੜ੍ਹਾ ਜਿਹਾ ਇੱਧਰਲੇ ਪਾਸਿਓਂ ਵੀ ਵਾਪਸ ਸਰਜਰੀ ਹੁੰਦੀ ਹੈ ਫਾਇਰਵਾਲ ਦੀ। ਬਹਰਹਾਲ ਜੀ ਵਾਪਸ ਆਉਣੇ, ਇਹ ਬਾਜੀ ਉਹਨਾਂ ਦੀ ਜਿਹੜੀ ਸਰਜਰੀ ਇਹ ਜਿਹੜੀ ਭੈਣ ਸਾਡੀ ਨੇ ਕੀਤੀ ਹੈ, ਉਹ ਜ਼ਰਾ ਉਹਦੇ 'ਤੇ ਹੁਣ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਸਰਜਰੀ ਕਿਹੋ ਜਿਹੀ ਸੀ। ਹੋਰ ਕੋਈ ਸ਼ਾਇਦ ਸਾਡੇ ਕੋਲੋਂ ਅਗਰ ਵੀਡੀਓ 'ਚੋਂ ਰਹਿ ਗਈ ਹੈ, ਮਤਲਬ ਹੋਰ ਕੋਈ ਬੰਦਾ ਅਗਰ ਪਤਲੀ ਗਲੀ ਗੱਡੀ 'ਚ ਬੈਠਾ ਹੈ, ਕੋਈ ਹੋਰ ਕੁਆਸਵਾਂ ਜਿਹਾ ਹੋ ਕੇ ਲੰਘਿਆ ਹੈ, ਹੋਰ ਕੋਈ ਨਿਮਾ ਤੁਰਿਆ ਹੈ, ਕੋਈ ਸਾਡੇ ਕੋਲੋਂ ਬਾਊ ਜੀ ਤੇ ਬਾਜੀ ਤੋਂ ਇਲਾਵਾ ਕੋਈ ਹੋਰ ਗੱਲ ਅਗਰ ਰਹਿ ਗਈ ਹੈ ਤੇ ਉਹ ਵੀ ਜ਼ਰਾ ਉੱਤੇ ਰੌਸ਼ਨੀ ਕਮੈਂਟਸ ਦੇ ਵਿੱਚ ਜ਼ਰੂਰ ਪਾਉਣੀ ਹੈ, ਤੇ ਤਾਂ ਕਿ ਸਾਨੂੰ ਪਤਾ ਲੱਗੇ ਕਿ ਮੇਰਾ ਮਤਲਬ ਕਿਹੜੀ ਗੱਲ ਰਹਿ ਗਈ, ਅਗਲੇ ਵੀਲਾਗ ਤੁਹਾਡੇ ਨਾਲ ਸ਼ੇਅਰ ਕਰੀਏ। ਬਹਰਹਾਲ ਗੱਲ ਇਹ ਹੈ ਕਿ ਜਿਹੜੀ ਵੀ ਕੋਈ ਭੈਣ ਹੈ, ਇਹਨੂੰ ਸਾਡਾ ਸਲਾਮ ਹੈ। ਇਹਨੇ ਚੌਕ ਦੇ ਵਿੱਚ ਲਾਈਵ ਹੀ ਸਰਜਰੀ ਕਰ ਛੱਡੀ ਹੈ, ਕੋਈ ਗੱਲ ਪੱਲੇ ਛੱਡੀ ਕੋਈ ਨਹੀਂ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਪਾਕਿਸਤਾਨੀ ਮੀਡੀਆ ਟਰੰਪ ਦੇ ਇੰਜ ਖਿਲਾਫ ਹੈ ਜਿਵੇਂ ਟਰੰਪ ਜਿਹੜਾ ਉਹ PTI ਦਾ ਉਮੀਦਵਾਰ ਹੋਵੇ ਤੇ ਨੂਨ ਲੀਗ ਦੇ ਖਿਲਾਫ ਲੜਨ ਡਿਆ ਹੋਵੇ। ਪਾਕਿਸਤਾਨੀ ਲਿਫਾਫਿਆਂ ਦੇ ਉੱਤੇ ਤਬਸਰਾ ਕੀਤਾ ਚੈਚੇ ਖੈਰਦੀਨ ਨੇ, ਜਿਹੜਾ ਇਸ ਵੇਲੇ ਫਲੋਰੀਡਾ 'ਚ ਰਹਿੰਦੇ ਨੇ ਤੇ ਪਿੱਛੋਂ ਲੈਲਪੁਰ ਦੇ ਨੇ। ਇਹ ਚੈਚਾ ਖੈਰਦੀਨ ਲੈਲਪੁਰੀਆ ਜਿਹੜਾ ਉਹਨਾਂ ਗੱਲ ਤੇ ਬੜੀ ਠੀਕ ਕੀਤੀ। ਇਹ ਪਾਕਿਸਤਾਨ ਦੇ ਸਾਰੇ ਮੀਡੀਆ ਵਾਲੇ ਚਾਚੇ ਟਰੰਪ ਨੂੰ ਐਵੇਂ ਪੈ ਗਏ ਨੇ ਜਿਵੇਂ ਉਹ ਨਵਾਜ਼ ਸ਼ਰੀਫ ਦਾ ਕੈਂਡੀਡੇਟ ਹੋਵੇ, PTI ਦੇ ਖਿਲਾਫ ਲੜਨ ਡਿਆ ਹੋਵੇ, ਜਾਂ PTI ਦਾ ਕੈਂਡੀਡੇਟ ਹੋਵੇ। ਚਲੋ ਇੰਝ ਹੀ ਕਰ ਲਓ, ਨਵਾਜ਼ ਸ਼ਰੀਫ ਦਾ ਨਹੀਂ ਤੇ PTI ਦਾ ਕੈਂਡੀਡੇਟ ਹੋਵੇ ਤੇ ਉਹਦੇ ਜਨਾਬ ਉਹਦੀਆਂ ਜਿਹੜੀਆਂ ਨਾ ਲੀਰਾਂ ਲਾਉਣੀਆਂ ਹੋਣ। ਇਹਨਾਂ ਨੇ ਸਮਝ ਨਹੀਂ ਆਉਣ ਡਈ ਬਈ ਟਰੰਪ ਜਿਹੜਾ ਉਹਨੇ ਇਲੈਕਸ਼ਨ ਅਮਰੀਕਾ 'ਚ ਲੜਿਆ, ਉੱਥੇ ਜਿੱਤਿਆ, ਉੱਥੇ ਜੋ ਵੀ ਉਹਨੇ ਕੀਤਾ, ਉੱਥੋਂ ਦੇ ਨਿਜ਼ਾਮਦੀਨ ਦੇ ਨਾਲ ਗੁੱਥਮ ਗੁੱਥਾ ਹੋਇਆ। ਉੱਥੋਂ ਦੇ ਨਿਜ਼ਾਮਦੀਨ ਨੇ ਆਖਿਆ ਸੀ ਵੀ ਇਹਨੂੰ ਨਹੀਂ ਜਿੱਤਣ ਦੇਣਾ। ਉਹਨਾਂ ਟਰੰਪ ਦੇ ਉੱਤੇ ਕੇਸ ਵੀ ਬਣਾਏ ਝੂਠੇ, ਉਹਨੂੰ ਸੁਪਰੀਮ ਕੋਰਟ ਤੱਕ ਲੈ ਗਏ। ਇੱਕ ਜਿਹੜੀ ਉੱਥੋਂ ਦਾ ਸੂਬਾ ਕਹਿ ਲਓ, ਰਿਆਸਤ ਕਹਿ ਲਓ, ਕਲਰਾਡੋ ਹੈ ਨਾ, ਉੱਥੋਂ ਦੀ ਸੁਪਰੀਮ ਕੋਰਟ ਪਾਕਿਸਤਾਨ ਦੀ ਹਾਈ ਕੋਰਟ ਸਮਝੋ ਉਸ, ਕਿਉਂਕਿ ਉਸ ਸੂਬੇ ਦੀ ਸਭ ਤੋਂ ਵੱਡੀ ਅਦਾਲਤ, ਸਟੇਟ ਦੀ ਸਭ ਤੋਂ ਵੱਡੀ ਅਦਾਲਤ, ਰਿਆਸਤ ਦੀ ਸਭ ਤੋਂ ਵੱਡੀ ਅਦਾਲਤ ਜਿਹੜੀ ਸੀ ਕਲਰਾਡੋ ਦੀ, ਉੱਥੋਂ ਦੀ ਸੁਪਰੀਮ ਕੋਰਟ। ਪਾਕਿਸਤਾਨ ਤੁਸੀਂ ਸਮਝੋ ਜਿਵੇਂ ਪੰਜਾਬ ਦੀ ਹਾਈ ਕੋਰਟ ਹੋਵੇ ਜਾਂ ਸਿੰਧ ਦੀ ਹਾਈ ਕੋਰਟ ਹੋਵੇ। ਉਹਨਾਂ ਫੈਸਲਾ ਵੀ ਦੇ ਦਿੱਤਾ ਵੀ ਟਰੰਪ ਇਲੈਕਸ਼ਨ ਨਹੀਂ ਲੜ ਸਕਦਾ, ਇਹਦਾ ਨਾ ਹੀ ਬੈਲਟ ਪੇਪਰ ਦੇ ਉੱਤੇ ਨਹੀਂ ਆ ਸਕਦਾ। ਉਹਨਾਂ ਜਨਾਬ ਟਰੰਪ ਨੂੰ ਇਲੈਕਸ਼ਨ ਲੜਨ ਤੋਂ ਡੱਕ ਦਿੱਤਾ। ਉਹ ਤੇ ਜਿਹੜੀ ਅਮਰੀਕਾ ਦੀ ਸੁਪਰੀਮ ਕੋਰਟ ਹੈ, ਸਭ ਤੋਂ ਵੱਡੀ ਅਦਾਲਤ, ਉੱਥੇ ਕੋਈ ਟਰੰਪ ਦੇ ਯਾਰ ਬੇਲੀ ਜਾਂ ਕੋਈ ਇਹੋ ਜਿਹੇ ਬੰਦੇ ਸਨ ਜਿਹੜੇ ਕੋਈ ਧੱਕਾ ਜਿਹਨਾਂ ਨਹੀਂ ਹੋਣ ਦਿੱਤਾ। ਬਹਰਹਾਲ ਉੱਥੋਂ ਦੇ ਨਿਜ਼ਾਮਦੀਨ ਨੇ ਵੀ ਟਰੰਪ ਨੂੰ ਪੂਰੀ ਤਰ੍ਹਾਂ ਠੋਕ ਦਿੱਤਾ ਸੀ, ਇਲਾਜ ਪੂਰਾ ਕਰ ਦਿੱਤਾ ਸੀ। ਤੇ ਉੱਥੇ ਟਰੰਪ ਨੇ ਜਨਾਬ ਮੁੱਕਿਓ ਮੁੱਕੀ ਤੇ ਚੰਡੋ ਚੰਡੀ ਤੇ ਘਸੁੰਨੋ ਘਸੁੰਨੀ ਹੋ ਕੇ ਉਹਨੇ ਆਪਣਾ, ਮੇਰਾ ਮਤਲਬ ਹੈ ਕਿ ਆਪਣੀ ਕਾਰਡ ਕੱਢ ਗਿਆ ਤੇ ਉਹਨੇ ਬਾਲਾ ਕੱਢ ਕੇ ਰੱਖ ਦਿੱਤਾ ਉੱਥੋਂ ਦੇ ਨਿਜ਼ਾਮਦੀਨ ਦਾ ਵੀ ਤੇ ਹਰਸ਼ਾ ਵੀ, ਤੇ ਉਹ ਜਿੱਤ ਗਿਆ ਸਾਰਾ ਕੁਝ ਕਰਨ ਦੇ ਬਾਵਜੂਦ। ਤੇ ਹੁਣ ਇਹ ਪਾਕਿਸਤਾਨ ਵਾਲਿਆਂ ਨੂੰ ਪਤਾ ਨਹੀਂ ਕੀ ਸੂਲ ਹੋਈ। ਬਹਰਹਾਲ ਅਗਲੀ ਖਬਰ ਜਿਹੜੀ ਹੈ ਨਾ ਉਹ ਬੜੀ ਜ਼ਰੂਰੀ। ਉਹ ਖਬਰ ਹੈ ਸ਼ਾਹਿਦ ਲੁੰਡ। ਇਹ ਤੁਹਾਨੂੰ ਪਤਾ ਕੱਚੇ ਦਾ ਡਾਕੂ ਸੀ। ਇਹਨੂੰ ਇਹਦੇ ਸਾਥੀ ਗਾਲਬਨ ਉਮਰ ਲੁੰਡ ਸੀ ਉਹਦਾ ਨਾਂ।
ਇਹਨਾਂ ਦੀ ਮੁਬੈਨਾ ਤੌਰ ਤੇ ਆਪਣੀ ਇੱਕ ਦੂਜੇ ਦੀ ਫਾਇਰਿੰਗ ਦੇ ਨਾਲ ਇਹ ਮਾਰਿਆ ਗਿਆ। ਕੋਈ ਜ਼ਾਤੀ ਦੁਸ਼ਮਣੀ ਹੋਏਗੀ ਜਾਂ ਫਾਇਰਿੰਗ ਨਾਲ ਮਾਰ ਛੱਡਿਆ। ਤੇ ਪੁਲਿਸ ਨੇ ਨਾਲ ਹੀ ਆਖਿਆ ਵੀ ਅਸੀਂ ਮਾਰਿਆ, ਕੋਈ ਕਰੋੜ ਰੁਪਈਏ ਦਾ ਇਨਾਮ ਜੋ ਹੈ ਉਹ ਜੂ ਲੈਣਾ। ਲੇਕਿਨ ਪੂਰੀ ਕੌਮ ਜਿਹੜੀ ਹੈ ਉਹ ਵੇਖੋ, ਸ਼ਾਹਿਦ ਲੋਂਡ ਇੱਕ ਡਾਕੂ ਸੀ ਤੇ ਪੂਰੀ ਕੌਮ ਨੂੰ ਉਹਦੇ ਨਾਲ ਹਮਦਰਦੀ ਹੈ। ਹਰ ਪਾਸੇ ਸੋਸ਼ਲ ਮੀਡੀਆ ਤੇ ਵੇਖੋ ਤੇ ਕੌਮ ਮਾਯੂਸ ਹੈ ਤੇ ਉਹਦੀਆਂ ਪੋਸਟਾਂ ਲਾ ਰਹੀ ਹੈ ਸ਼ਾਹਿਦ ਲੋਂਡ ਦੀ। ਉਹ ਵਜ੍ਹਾ ਕੀ ਬਣੀ? ਡਾਕੇ ਤੇ ਉਹਨੇ ਸਾਰੀ ਉਮਰ ਮਾਰੇ, ਪਰ ਆਖਰੀ ਵੇਲੇ ਜਾ ਕੇ ਉਹ ਨਿਜ਼ਾਮਦੀਨ ਦੇ ਖਿਲਾਫ ਬੋਲ ਪਿਆ। ਜਿਸ ਵੇਲੇ ਉਹ ਨਿਜ਼ਾਮਦੀਨ ਦੇ ਖਿਲਾਫ ਕੂਇਆ ਤੇ ਉਹਨੇ ਦੱਸਿਆ ਵੀ ਮੁਲਕ ਦੇ ਵਿੱਚ ਜ਼ੁਲਮ ਹੋ ਰਿਹਾ ਤੇ ਇਮਰਾਨ ਖਾਨ ਹੀ ਇੱਕ ਲੀਡਰ ਹੈ, ਉਹ ਆਵੇ ਤੇ ਸਾਡੇ ਵਰਗੇ ਡਾਕੂ ਵੀ ਆਪਣੇ ਹਥਿਆਰ ਸੁੱਟ ਕੇ ਤੇ ਅਮਨ ਦੀ ਜ਼ਿੰਦਗੀ ਜੀਏ। ਅਸੀਂ ਵੀ ਰੋਟੀ ਖਾਣ ਨੂੰ ਡਾਕੇ ਮਾਰਨ ਡਏ, ਅਸੀਂ ਕਿਹੜਾ ਕੋਈ ਨਵਾਜ਼ ਸ਼ਰੀਫ ਤਰ੍ਹਾਂ ਜਾਂ ਜ਼ਰਦਾਰੀ ਤਰ੍ਹਾਂ ਰੱਜੇ ਡਾਕੇ ਮਾਰਨ ਡਏ। ਇਹ ਰੱਜੇ ਡਾਕੂ ਨੇ, ਇਸ ਤੇ ਭੁੱਖੇ ਡਾਕੂ ਉਹਨੇ ਆਖਿਆ। ਨਾਲ ਉਹਨੇ ਆਖਿਆ ਵੀ ਇਹ ਪੁਲਿਸ ਰਲ ਕੇ ਸਾਡੇ ਤੇ ਜ਼ੁਲਮ ਕਰਦੀ ਤੇ ਅਸੀਂ ਮਜਬੂਰੀ 'ਚ ਡਾਕੂ ਬਣੇ। ਜਿਸ ਵੇਲੇ ਉਸ ਗਰੀਬ ਐਲਾਨ ਕੀਤਾ, ਨਾਲ ਕੋਈ YouTube ਦਾ ਚੈਨਲ ਬਣਾਇਆ, ਅਸੀਂ ਉਹਦੀ ਸਪੋਰਟ ਕੀਤੀ ਕਿ ਬਈ ਡਾਕੂ ਅਗਰ ਅਸਲ ਜ਼ਿੰਦਗੀ 'ਚ ਵਾਪਸ ਆਉਣਾ ਚਾਹੁੰਦਾ, ਠੀਕ ਹੈ, ਉਹਨੂੰ ਫੜਿਓ, ਉਹਦੇ ਉੱਤੇ ਕੇਸ ਚੱਲਣ, ਜਿਹੜੇ ਉਹਨੇ ਜੁਰਮ ਕੀਤੇ ਨੇ ਉਹਨਾਂ ਦੀ ਉਹਨੂੰ ਸਜ਼ਾ ਮਿਲੇ। ਲੇਕਿਨ ਉਹਨੂੰ ਪੁਲਿਸ ਮੁਕਾਬਲੇ 'ਚ ਮਾਰਨਾ ਤੇ ਕੋਈ ਇਨਸਾਨੀਅਤ ਨਹੀਂ। ਇਹਨੂੰ ਤੇ ਜਿਹੜਾ ਮਾਵਰਾ ਅਦਾਲਤ ਕਤਲ ਕਹਿੰਦੇ ਨੇ, ਉਹ ਇਹਨਾਂ ਬਾਰਲ ਉਹਦਾ ਉਹ ਕਰਵਾ ਛੱਡਿਆ ਜਾਂ ਕਰ ਛੱਡਿਆ, ਜਾਂ ਉਹ ਆਪਣੀ ਲੜਾਈ ਪੜ੍ਹਾਈ ਦੇ ਵਿੱਚ ਮਾਰਿਆ ਗਿਆ ਵਿਚਾਰਾ। ਲੇਕਿਨ ਅੱਜ ਇਹਨਾਂ ਦੇ ਨਾਲ ਲੋਕਾਂ ਨੂੰ ਕਿੱਡੀ ਨਫ਼ਰਤ ਹੈ ਇੱਕ ਪੁਲਿਸ ਦੇ ਨਾਲ, ਕਿ ਅੱਜ ਵੇਖੋ ਕਿ ਇਹਨਾਂ ਦੇ ਨਾਲ ਨਫ਼ਰਤ ਦੀ ਵਜ੍ਹਾ ਤੋਂ ਲੋਕੀ ਇੱਕ ਡਾਕੂ ਨੂੰ ਵੀ ਸਪੋਰਟ ਕਰਨ ਰਹੇ ਨੇ। ਮਾਮਲਾ ਕਿੱਥੋਂ ਤੱਕ ਆ ਗਿਆ ਹੈ ਕਿ ਸ਼ਾਹਿਦ ਲੋਂਡ ਜਿਹੜਾ ਇੱਕ ਡਾਕੂ ਸੀ, ਉਹਦੀ ਮੌਤ ਦੇ ਉੱਤੇ ਲੋਕ ਅਫਸਰਦਾ ਨੇ ਤੇ ਉਹਨੂੰ ਸਪੋਰਟ ਕਰ ਰਹੇ ਨੇ। ਤੇ ਪੁਲਿਸ ਨੇ ਆਪਣੇ ਹਾਲਾਤ ਕਿੱਥੋਂ ਤੱਕ ਕਰ ਲਏ ਨੇ ਕਿ ਲੋਕ ਇਹਨਾਂ ਨੂੰ ਗਾਲਮੰਦਾ ਕਰਨ ਰਹੇ ਨੇ ਅੱਜ। ਬਹਰਹਾਲ ਜਿਸ ਵੇਲੇ ਅਸੀਂ ਸ਼ਾਹਿਦ ਲੋਂਡ ਦੀ ਗੱਲ ਕੀਤੀ ਸੀ ਤੇ ਸ਼ਾਹਿਦ ਲੋਂਡ ਨੇ ਸਾਡੇ ਨਾਂ ਇੱਕ ਪੈਗਾਮ ਛੱਡਿਆ ਸੀ, ਮੇਰੇ ਨਾਂ। ਉਹ ਤੁਹਾਨੂੰ ਵਿਖਾਉਣੇ ਆ, ਕਿਉਂਕਿ ਹੁਣ ਉਹ ਵਿਚਾਰਾ ਮਾਰਿਆ ਗਿਆ ਤੇ ਮਾਰਿਆ ਵੀ ਉਹਨੂੰ ਇਹ ਆਂਦੇ ਨੇ ਪੁਲਿਸ ਮੁਕਾਬਲੇ 'ਚ ਮਾਰਿਆ, ਉੱਥੋਂ ਸਾਫੀ ਲੋਕਲ ਜਾਂ ਮੁਬੈਨਾ ਤੌਰ ਤੇ ਆਂਦੇ ਨੇ ਉਹ ਆਪਣੀ ਫਾਇਰਿੰਗ 'ਚ ਇੱਕ ਦੂਜੇ ਨਾਲ ਮਰਿਆ ਹੈ, ਐਵੇਂ ਹੀ ਉਹਦਾ ਕ੍ਰੈਡਿਟ ਲੈਣ ਡਏ ਨੇ। ਪਰ ਜੋ ਵੀ ਹੋਇਆ ਤੇ ਪਬਲਿਕ ਦੀ ਰਾਏ ਅਸੀਂ ਤੁਹਾਨੂੰ ਦੱਸ ਦਿੱਤੀ ਹੈ, ਕਿਉਂਕਿ ਉਹਨੇ ਹੁਣ ਰਿਹਾ ਨਹੀਂ ਇਸ ਦੁਨੀਆ ਤੇ, ਉਹਨੇ ਸਾਡੇ ਨਾਲ ਇੱਕ ਪੈਗਾਮ ਦਿੱਤਾ ਸੀ, ਉਹ ਅਸੀਂ ਤੁਹਾਡੇ ਸਾਹਮਣੇ ਰੱਖਣੇ ਤਾਂ ਕਿ ਤੁਸੀਂ ਸੁਣ ਲਓ ਕਿ ਸਾਡੇ ਨਾਂ ਜਾਂ ਪਾਕਿस्तानी कौम ਦੇ ਨਾਂ ਉਹਦਾ ਕੀ ਪੈਗਾਮ ਸੀ। ਤੇ ਇਹ ਸੁਣੋ। अस्सलाम वालेकुम दोस्तों, मैं कच्चे से शाहिद लोंड बलोच आज मुखातिब हूँ डॉक्टर शहबाज गिल से और उसकी टीम से और बेगुनाह कैदी से। अगर मेरी आवाज़ जा सके, हमने यूँ फजूल किसी 26 करोड़ अवाम में किसी लीडर को नहीं चुना, किसी का पहचान नहीं किया, जहाँ हम जानते नहीं है कि आपने हमारे ऊपर 2 प्रोग्राम किए हैं कच्चे की डाकू की नाम पर, कि मेरा नाम भी लेते हो और मेरा कौम जो है वो लोंड वो भी लेते हो। तो उसका मेरे पास अल्फाज यही है, जवाब यही है डॉक्टर शहबाज गिल साहब, हम बेवकूफ़ नहीं है कि हम अच्छे और बुरे इंसान की चुनाव ना कर सकें, बहादुर और बुज़दिल की चुनाव ना कर सकें और पहचान ना कर सके कि पाकिस्तान में कौन सा लीडर अच्छा है, कौन सा लीडर सच्चा है, कौन सा लीडर इंसाफ के लिए लड़ता है, कौन सा लीडर ईमानदार है और कौन सा लीडर इस मुल्क की खैर खा है। तो हमें ये सब चीज़ मालूम है, इमरान खान को सपोर्ट करने की यही वजह है। बाकी जो आपने हमारे ऊपर 2 प्रोग्राम किया है कि आपने तमाम दोस्तों को कहा, फैन फॉलोअर को कहा कि इसको सुने, ये क्या कहना चाहते हैं। तो बहरहाल अगर पाकिस्तान में इस वक्त बलूचिस्तान को छोड़ करके पंजाब में देखा जाए, सबसे पहले जो मेरी नज़रों में है, और हम और तुम लोग एक ही यानी प्लेटफार्म पे चल रहे हैं, तुम भी मजलूम हो इस वक्त, हम भी मजलूम है। तुम लोगों की माली नुकसान हुआ, हम लोगों की जानी नुकसान हुआ, क्योंकि हमारे पास मालियात इतना अहमियत नहीं है। डॉक्टर शहबाज गिल साहब, ये आपके लिए है वीडियो। और दूसरा बात यह है कि आप लोग यानी पूरे उम्मत मुसलिमा के लिए लड़ रहे हो कि हमारी हुकूमत आएगी कि तमाम लोगों को इंसाफ मिलेगा, बेगुनाह कैदियों को इंसाफ मिलेगा, गुनाहगार कैदियों को इंसाफ मिलेगा, आम देहातियों को इंसाफ मिलेगा, खवातीनों को इंसाफ मिलेगा, बच्चों को मिलेगा, बूढ़ों को मिलेगा, और सिर्फ पाकिस्तानियों को इंसाफ मिलेगा। यानी हर जगह हर इंसान खुश होगा आप लोगों की हुकूमत की वजह से। ये जो अभी हुकूमत है, इस हुकूमत की हम खिलाफ बात करेंगे कि लोग हमें सियासी समझेंगे। बहरहाल हमने सियासत के साथ कभी दिलचस्पी नहीं लिया, ना ही हम लेंगे, क्योंकि हमें मालूम है इस असम्बलियों, इस यानी कुर्सियों के नीचे गरीब लोगों की इज्जतें बिकते हैं, गरीब लोगों की इज्जतें लहलाम होती है, कोई गरीब महफूज नहीं है, किसी को कोई अच्छा यानी इज्जत का, कोई अच्छा सुकून का इंसाफ नहीं मिलता है। इस वजह से हम सियासत से दूर है। बाकी इमरान खान की वजह मैंने आपको बताया कि उसको आज नहीं, मैं सन 2010 से, जब मैं छोटा बच्चा था, मेरे उम्र जो है वो 28 साल है, मैं जब बच्चा था सन 2010 में, तो उस वक़्त मैंने एक टीवी पर इमरान खान की गुफ्तगू सुना, तो वो बलूचिस्तान के हवाले से बात कर रहा था। तो उस दिन से हमें इसकी जो बातें हैं
उस दिन से इसने हमें फैन अपना बना दिया। आज भी हम वाजे यानी अल्फाज में कह रहे हैं, सोशल मीडिया के सामने कह रहे हैं कि हम उनकी सपोर्टर थे, उनकी वोटर थे, हैं और रहेंगे। जितनी हद तक हमसे हो सकेगी, वो बेगुनाह एक कैदी है, हम उनको सपोर्ट करेंगे। बहरहाल हमारा जिंदगी और मौत अल्लाह के हाथ में है। आपने वीडियो के अंदर कहा कि आपको अभी वीगो डाले वाले पकड़ लेंगे, आपको उठा के ले जाएंगे। भाई हम ऐसे लोग नहीं है कि हम लोग यानी इन लोगों के हाथ में है, यहाँ लेने की देने पड़ेंगे। अगर कोई लोग आएगा तो बिला वजह बिला जुर्म आएगा। दूसरा, आप लोग तहरीक इंसाफ वाले जितने सपोर्टर हो, वर्कर हो, यानी एमएन हो, एमपी हो, डिप्टी स्पीकर हो, जो भी जहां भी आप लोगों का अहदा है, चाहे मुल्क के अंदर हो चाहे मुल्क के बाहर हो, आपकी नजरों में आप मुल्क के बाहर डॉक्टर साहब हो सकते हो, लेकिन हमारे नजरों में आप यहाँ पर हो। यहाँ क्या होता है आपको मालूम है कि दिल होता है, आप हमारे दिलों के अंदर हो। जिस तरह आप लोगों के ऊपर जुल्मे हुए, जिस तरह आप लोगों के ऊपर शेल चलाए गए, यानी पानी फेंके गए, जिस तरह तेजाब फेंके गए, वो तो हम लोगों के दिलों के अंदर है। एक दूसरा ये है कि जिस तरह ये लोग, ये हुकूमत में बैठे हुए लोग, ये असेंबलियों में सिलेक्ट होते हुए लोग औरतों पर जुल्म करते हैं, तो इस चीज का यकीन करें, मेरे अल्फाजों पर आप इत्माद ना करें कि कुरान उठा के देखें। कुरान कहता है चाहे आप कुफार दुश्मन की बच्चे हो, बच्चे, खवातीन, बूढ़े पर कभी भी हाथ नहीं उठानी है। लेकिन यहाँ तो हम जमहूरिया पाकिस्तान यानी पाकिस्तान में रहते हैं, रियासत मदीना में रहते हैं, ये इस्लामी मुल्क है, तो हमारे मुल्क में भी इस तरह जुल्म हो तो फिर हम किससे इंसाफ मांगे। हमारा आखिरी आस उम्मीद अल्लाह की बात तहरीक इंसाफ वाले हैं, जो कभी भी आएंगे, जरूर आएंगे, हमें अल्लाह पर भरोसा है। तो ये लोग इंशाअल्लाह तमाम पूरे पाकिस्तान के एक एक शख्स को, एक एक खवातीन को इंसाफ जरूर देंगे। पाकिस्तान जिंदाबाद, इमरान खान भी जिंदाबाद। शायद लुंड बलोच कच्चे ਲਓ ਜੀ YouTube ਮੈਨੂੰ ਇੱਥੋਂ चैनल ਦਿਓ आप ਇਜਾਜ਼ਤ, देख रहे हैं। ਰੱਬ ਰੱਖ।